ਆਪਾਂ ਦੇਖੋ ਕਿੰਨੇ ਲੰਮੇ ਸਮੇਂ ਤੋਂ ਗੱਲ ਕਰਦੇ ਹਾਂ ਵੀ ਸਿੱਖਾਂ ਨਾਲ, ਪੰਜਾਬੀਆਂ ਨਾਲ, ਮਿਨੋਰਿਟੀ ਨਾਲ ਧੱਕਾ ਹੋ ਰਿਹਾ। ਇੱਥੇ ਡਿਸਕ੍ਰਿਮੀਨੇਸ਼ਨ ਹੁੰਦੀ ਆ, ਅਮਰੀਕਾ ਦੇ ਵਿੱਚ ਧੱਕਾ ਹੁੰਦਾ, ਭਾਰਤ ਦੀ ਸਰਕਾਰ ਕਰਦੀ ਆ। ਤੇ ਆਪਾਂ ਹਮੇਸ਼ਾ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਭਈ ਜਿੰਨੇ ਵੀ ਪੰਜਾਬੀ ਆ, ਵਧੀਆ ਕੰਮ ਕਰੋ ਕਮਿਊਨਿਟੀ ਦੇ ਵਿੱਚ, ਜਿੱਥੇ ਵੀ ਹੈਗੇ ਆ, ਨਾਨ ਪ੍ਰੋਫਿਟ ਜੋ ਵੀ ਕਰ ਸਕਦੇ ਆ, ਤਾਂ ਕਿ ਜਿਹੜਾ ਦਸਤਾਰ ਆ ਉਹਦਾ ਜਿਹੜਾ ਰੁਤਬਾ ਹੋਰ ਉੱਚਾ ਹੋਵੇ। ਪਰ ਬਾਰ-ਬਾਰ ਉੱਦਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਜਿਹਦੇ ਨਾਲ ਪੰਜਾਬੀਆਂ ਦੀ, ਸਿੱਖਾਂ ਦੀ ਬਹੁਤ ਬਦਨਾਮੀ ਹੁੰਦੀ ਹੈਗੀ ਆ। ਇੱਕ ਵਾਰੀ ਫਿਰ ਫਰਿਜ਼ਨੋ ਸ਼ਹਿਰ ਦੇ 2 ਪੰਜਾਬੀ ਜਿਨ੍ਹਾਂ ਦੇ ਨਾਮ ਸਿਮਰਨਜੀਤ ਸਿੰਘ 28 ਸਾਲਾਂ ਦਾ ਦੱਸਿਆ ਤੇ ਗੁਰਸਿਮਰਨ ਸਿੰਘ 19 ਸਾਲਾਂ ਦਾ। ਇਹਨਾਂ ਨੂੰ ਮੈਸਾਚੂਸੇਟਸ ਦੀ ਵਿੱਚ 32 ਕਿਲੋਗ੍ਰਾਮ ਮੈਥ ਤੇ 400 ਕਿਲੋ ਕੋਕੇਨ ਦੱਸ ਲਿਜਾਂਦੇ ਹੋਏ ਫੜਿਆ ਗਿਆ ਆ, ਟਰੱਕ ਟ੍ਰੇਲਰ ਦੇ ਵਿੱਚ। $10 ਮਿਲੀਅਨ ਦੀ ਇਹ ਜਿਹੜੀ ਡਰੱਗ ਸੀਗੀ। ਦੋਨੋਂ ਜਿਹੜੇ ਆ ਇੰਡੀਅਨ ਨੈਸ਼ਨਲ ਆ, ਹਾਲਾਂਕਿ ਅਮਰੀਕਾ ਦੇ ਵਿੱਚ ਹੋ ਸਕਦਾ ਉਹ ਵਰਕ ਪਰਮਿਟ ਜਾਂ ਗ੍ਰੀਨ ਕਾਰਡ ਤੇ ਹੋਣ। ਸੋ ਅਕੋਰਡਿੰਗ ਟੂ ਜਿਹੜੇ ਡਾਕੂਮੈਂਟ ਜਿਨ੍ਹਾਂ ਤੇ ਚਾਰਜ ਕੀਤਾ ਗਿਆ ਆ, ਉਹਦੇ ਵਿੱਚ ਇਹ ਦੱਸਿਆ ਵੀ ਕੈਲੀਫੋਰਨੀਆ ਬੇਸਡ ਡਰੱਗ ਟ੍ਰੈਫਿਕਿੰਗ ਆਰਗੇਨਾਈਜੇਸ਼ਨ DTO, ਇਹ ਜੋ ਮੈਥ ਤੇ ਹੋਰ ਡਰੱਗ ਇਹ ਬੋਸਟਨ ਨੂੰ ਜਿਹੜਾ ਲੈ ਕੇ ਜਾ ਰਹੇ ਸੀ। ਤੇ ਅੰਡਰ ਕਵਰ ਕਪੈਸਿਟੀ ਜਿਹੜੀ ਇਹਨਾਂ ਦੀ ਸ਼ੁਰੂ ਹੋਈ, ਜਿਹਦੇ ਵਿੱਚ ਜੁਲਾਈ 29 2024 ਨੂੰ ਸ਼ਾਮ ਰਾਤ ਦੇ 10:15 ਤੇ ਇੱਕ ਚਿੱਟੇ ਰੰਗ ਦਾ ਜਿਹੜਾ ਟਰੈਕਟਰ ਆ, ਉਹ ਐਂਡੋਵਰ ਐਡਰੈਸ ਜਿਹੜਾ ਸੀਗਾ ਪਲਾਂਟ ਸੀ, ਉੱਥੇ ਮੈਥ ਤੇ ਕੋਕੇਨ ਨੂੰ ਡਿਲੀਵਰ ਕਰਨ ਦੇ ਲਈ ਪਹੁੰਚਿਆ ਅੰਡਰ ਕਵਰ ਏਜੰਟਸ ਨੂੰ, ਕਿਉਂਕਿ ਉਹ ਅੰਡਰ ਕਵਰ ਏਜੰਟ ਸੀ। ਸੋ ਤੇ ਡਰਾਈਵਰ ਤੇ ਪੈਸੇਂਜਰ ਜੋ ਟਰੱਕ ਟ੍ਰੇਲਰ ਦੇ ਵਿੱਚ ਸੀ, ਉਹਨਾਂ ਦੇ ਨਾਂ ਆਪਾਂ ਤੁਹਾਨੂੰ ਦੱਸੇ ਦਿੱਤੇ ਹੈਗੇ ਆ। ਦੋਨਾਂ ਬੰਦਿਆਂ ਨੂੰ ਕਸਟਡੀ ਦੇ ਵਿੱਚ ਲਿਆ ਗਿਆ ਹੈਗਾ। ਕੋਰਟ ਡਾਕੂਮੈਂਟਸ ਇਹ ਦੱਸਿਆ ਗਿਆ ਆ ਵੀ ਜਿਹੜਾ ਟਰੱਕ ਦਾ ਕੈਬ ਆ, ਟਰੈਕਟਰ ਦਾ, ਉਹ ਟਰੈਕਟਰ ਟ੍ਰੇਲਰ, ਉਸ ਨੂੰ ਸਰਚ ਕਰਨ ਤੋਂ ਬਾਅਦ ਇਹ ਪਤਾ ਚੱਲਿਆ ਵੀ 400 ਕਿਲੋ ਜਿਹੜੀ ਬ੍ਰਿਕਸ ਆਫ ਸਸਪੈਕਟਡ ਜੋ ਕੋਕੇਨ ਆ ਉਹ ਡਿਸਕਵਰ ਕੀਤੀ ਗਈ, ਜੋ ਕਿ $10.5 ਮਿਲੀਅਨ ਦੀ ਬਣਦੀ ਹੈਗੀ। ਦੇਖੋ ਵਹੀਕਲ ਦੀ ਕੈਬ ਚੋਂ ਜਿੱਥੇ ਸੁੱਤੇ ਆ, ਜਿੱਥੇ ਨਾਲ ਲਈ ਜਾਂਦੇ ਆ, ਨਾ ਦੇਖੋ ਕਿੱਡੇ ਸੋਹਣੇ ਸੋਹਣੇ ਆ ਤੇ ਕੰਮ ਦੇਖੋ ਕਿੱਡੇ ਪੁੱਠੇ ਆ। ਫਿਰ ਲੋਕੀ ਸਾਨੂੰ ਕਹਿ ਦਿੰਦੇ ਵੀ ਤੁਸੀਂ ਕਿਉਂ ਦੱਸਦੇ ਆ, ਦੱਸੀਏ ਨਾ ਤਾਂ ਹੋਰ ਕੀ ਕਰੀਏ। ਗੰਦ ਜਿਹੜਾ ਇਹਨਾਂ ਨੇ ਇੰਨਾ ਜਿਹੜਾ ਉਹ ਪਾਇਆ ਆ, ਇਹ 19 ਦਾ, ਇੱਕ 28 ਦਾ, 10 ਮਿਲੀਅਨ ਦੀ ਵੇਚ ਕੇ ਕਿਹੜਾ ਕੋਈ ਕਰਜ਼ਾ ਲਾਉਣਾ ਸੀਗਾ ਕਿ ਕੋਈ ਏਡੀ ਕੋਠੀ ਪਾਉਣੀ ਸੀਗੀ, ਕੀ ਕਰਨਾ ਸੀਗਾ ਉਹਦੇ ਨਾਲ? ਵੀ ਤੁਸੀਂ ਇਹ ਦੇਖੋ ਵੀ ਇੰਨੇ ਕਿਲੋ ਮੈਥ ਤੇ ਕੋਕੇਨ ਵੰਡ ਕੇ ਲੋਕਾਂ ਦੇ ਨਿਆਣੇ ਹੀ ਮਾਰਨੇ ਸੀਗੇ। ਹਾਏ ਹਾਏ ਲੈਣੀ ਸੀ, ਤੌਬਾ ਤੌਬਾ ਹੀ ਹੋਣੀ ਸੀ। ਹੈ ਕੀ ਆ, ਬੇਅਕਲੀ ਵਾਲਾ ਕੰਮ ਆ। ਅਸੀਂ ਹਰਜੋਤ ਸਿੰਘ ਜਿੱਦਾਂ ਕਹਿੰਦੇ ਆ ਵੀ ਦੱਸਦੇ ਜਿਹੜੇ ਉਹ ਥੱਕ ਜਾਂਦੇ, ਪਰ ਇਹ ਪੁੱਠੇ ਕੰਮ ਕਰਨੋਂ ਨਹੀਂ ਹਟਦੇ, ਇਹ ਨਹੀਂ ਥੱਕਦੇ। ਕਿੰਨੀ ਬਦਨਾਮੀ ਹੁੰਦੀ ਆ ਹਨਾ। ਇੱਕ ਪਾਸੇ ਜਿਹੜੀਆਂ ਸਰਕਾਰਾਂ ਆ ਉਹ ਤੁਹਾਡੇ ਨਾਲ ਖੜ ਰਹੀਆਂ ਆ ਤੇ ਸਿੱਖਾਂ ਨਾਲ ਧੱਕਾ ਹੁੰਦਾ, ਤੇ ਜਦੋਂ ਤੁਹਾਡੇ ਹੀ ਜਿਹੜੇ ਭੈਣ ਭਰਾ ਆ ਜਾਂ ਨਿਆਣੇ ਆ ਉਹ ਇਦਾਂ ਦੇ ਕੰਮਾਂ 'ਚ ਇਨਵੋਲਵ ਹੁੰਦੇ ਆ, ਤੇ ਤੁਸੀਂ ਸੋਚੋ ਵੀ ਉਸ ਮੁਲਕ ਦੇ ਜਿਹੜੇ ਸਿਟੀਜ਼ਨ ਆ ਉਹ ਕੀ ਸੋਚਦੇ ਹੋਊਗੇ ਵੀ ਯਾਰ ਇਹ ਨਹੀਂ ਸਾਡੇ ਮੁਲਕ 'ਚ ਆ ਕੇ ਇਦਾਂ ਦਾ ਗੰਦ ਪਤਾ ਨਹੀਂ ਪਾਇਆ। ਇਹਨਾਂ ਨੇ ਮੈਥ ਦੀ ਸਲੈਬ ਪਾਉਣੀ ਸੀ ਜਿਹਦੇ ਉੱਤੇ ਇਹਨਾਂ ਨੇ ਕੋਈ ਬਾਹਰ ਬੈਕਯਾਰਡ 'ਚ ਕੋਈ ਚੀਜ਼ ਬਣਾਉਣੀ ਸੀਗੀ, ਵੀ ਇੰਨੀ ਜ਼ਿਆਦਾ, ਵੀ 400 ਕਿਲੋ ਇੰਨਾ ਦਾ ਸੀਮੈਂਟ ਹੋਵੇ ਤਾਂ ਪਤਾ ਨਹੀਂ ਕੀ ਕੁਛ ਬਣਾ ਲਈਦਾ। ਵੀ ਤੁਸੀਂ ਦੇਖੋ ਵੀ 400 ਕਿਲੋ ਕੋਕੇਨ ਤੇ ਮੈਥ ਜਿਹੜੀ ਆ ਉਹ ਲਈ ਫਿਰਦੇ ਸੀ। ਜੇ ਹੁਣ ਇਹ ਕਨਵਿਕਟ ਹੋ ਜਾਂਦੇ ਆ ਇਸ ਮਾਮਲੇ ਦੇ ਵਿੱਚ, ਤਾਂ ਫਿਰ 20-20 ਸਾਲ ਤੱਕ ਦੀ ਜਿਹੜੀ ਇਹਨਾਂ ਨੂੰ ਸਜ਼ਾ ਜਿਹੜੀ ਉਹ ਹੋਊਗੀ। ਤੇ ਜੇ ਇਹ ਇੱਥੇ ਦੇ ਸਿਟੀਜ਼ਨ ਨਾ ਹੋਏ ਤਾਂ ਫਿਰ ਇਹਨਾਂ ਨੂੰ ਡਿਪੋਰਟ ਵੀ ਕੀਤਾ ਜਾਣਾ ਹੈ। ਇਹ ਵੀ ਜਿਹੜਾ ਉਹ ਨਾਲ ਦੇ ਨਾਲ ਆ, ਤੇ ਪੱਕੇ ਜਿਹੜੇ ਆ ਉਹ ਵੀ ਜਿਹੜੇ ਲੱਗਣੇ ਆ। ਤੇ ਜਿਹੜੀ ਬਦਨਾਮੀ ਹੋ ਰਹੀ ਆ ਉਹਦੇ ਨਾਂ ਦਾ ਕੋਈ ਚੀਜ਼ ਹੀ ਨਹੀਂ, ਉਹਦਾ ਤਾਂ ਕਹਿ ਲਓ ਵੀ ਕੋਈ ਮੁੱਲ ਹੀ ਨਹੀਂ। ਉਹ ਐਸਾ ਜਿਹੜਾ ਇਹਨਾਂ ਨੇ ਬਦਨਾਮੀ ਦਾ ਜਿਹੜਾ ਉਹ ਦਾਗ ਜਿਹੜਾ ਉਹ ਲਾਉਣਾ ਆ। ਨੋ ਡਾਊਟ ਹਰ ਇੱਕ ਕਮਿਊਨਿਟੀ 'ਚ ਅਜਿਹੇ ਲੋਕ ਹੁੰਦੇ ਆ, ਪਰ ਆਪਣੇ ਲੋਕ ਜੋ ਕਿ ਦੁਨੀਆ ਦੀ ਭਲਾਈ ਵਾਸਤੇ ਜਿਹੜਾ ਉਹ ਆਪਾਂ ਕੰਮ ਕਰਦੇ ਆ, ਗੱਲ ਕਰਦੇ ਆ, ਸਰਬੱਤ ਦੇ ਭਲੇ ਦੀ ਜਿਹੜੀ ਉਹ ਅਰਦਾਸ ਕਰਦੇ ਆ, ਤੇ ਇਹਦੇ ਵਿੱਚ ਕੀ ਜਿਹੜਾ ਉਹ ਸੋਚ ਕੇ ਇਹ ਕੰਮਾਂ ਦੇ ਵਿੱਚ ਜਿਹੜੇ ਲੋਕ ਪੈ ਜਾਂਦੇ ਆ, ਇਹ ਬੜੀ ਅਚੰਭੇ ਵਾਲੀ ਜਿਹੜੀ ਇਹ ਗੱਲ ਬਣੀ ਪਈ ਹੈਗੀ ਆ। ਹੈਰਾਨੀ ਜਿਹੜੀ ਉਹ ਹੁੰਦੀ ਆ। ਕਈ ਵਰੇ ਪਹਿਲਾਂ ਹਰਜੋਤ ਸਿੰਘ ਜੀ ਇੱਥੋਂ ਹੀ ਫਰੈਜ਼ਨੋ ਦਾ ਇੱਕ ਜੋੜਾ ਸੀਗਾ, ਉਹ ਸੀਗੇ ਉਹ ਵੀ ਉਦੋਂ ਜਿਹੜਾ ਫੜੇ ਗਏ ਸੀ। ਹੁਣ ਤੁਸੀਂ ਦੇਖੋ ਵੀ ਹੁਸ਼ਿਆਰੀ ਵੀ ਕਾਹਦੀ ਮਾਰਨੀ, ਅੱਗੋਂ ਜਿਹੜਾ ਅੰਡਰ ਕਵਰ ਏਜੰਟ ਨੂੰ ਹੀ ਜਿਹੜਾ ਉਹ ਡਰੱਗ ਵੇਚਣ ਚਲੇ ਗਏ। ਉਹਨਾਂ ਨੇ ਵੀ ਕਿੱਡੇ ਕੁ ਸਮਾਰਟ ਜਿਹੜੇ ਉਹ ਹੋਣਗੇ, ਤੁਸੀਂ ਆਪ ਹਿਸਾਬ ਲਾ ਲਓ।
ਵੀ ਉਹਨਾਂ ਨੂੰ ਹੀ ਜਿਹੜਾ ਉਹ ਵੇਚਣ ਜਿਹੜੇ ਉਹ ਚਲੇ ਗਏ। ਸੋ ਉੱਥੇ ਜਿਹੜਾ ਇਹਨਾਂ ਨੇ ਰਾਹ ਦੇ ਵਿੱਚ ਹੀ ਇਹਨਾਂ ਨੇ ਡੱਕ ਲਿਆ, ਰਾਹ 'ਚ ਹੀ ਇਹਨਾਂ ਨੇ ਫੜ ਲਿਆ, ਰਾਹ ਦੇ ਵਿੱਚ ਹੀ ਇਹਨਾਂ ਨੇ ਸੀਜ਼ ਕਰ ਲਿਆ। ਸੋ ਡਿਸਟ੍ਰੀਬਿਊਸ਼ਨ ਕ੍ਰਾਸ ਕੰਟਰੀ ਟ੍ਰਿਪ, ਕੋਈ ਇਹ ਨਹੀਂ ਵੀ ਇੱਕ ਗਲੀ ਤੋਂ ਅਗਲੀ ਗਲੀ ਤਾਈਂ। ਕੈਲੀਫੋਰਨੀਆ ਤੋਂ ਚੱਲ ਕੇ ਤਾਂ ਤੁਸੀਂ ਦੇਖੋ ਕਿੱਥੇ ਮੈਸੇਚਿਊਸਟ, ਉਹ ਦੂਜੇ ਪਾਸਾ ਆ ਅਮਰੀਕਾ ਦਾ, ਉੱਥੇ ਜਿਹੜਾ ਉਹ ਇਹ ਜਾ ਰਹੇ ਸੀ। ਸਪੈਸ਼ਲ ਏਜੰਟ ਜਿਹੜੇ ਇੰਚਾਰਜ ਨੇ ਮਾਈਕਲ ਕਰੋਲ, ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਇੰਨੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਫੜਿਆ ਜਾਣਾ ਆ, ਕਹਿੰਦੇ ਵੀ ਇਹ ਪਬਲਿਕ ਹੈਲਥ ਦੇ ਲਈ ਤੇ ਲੋਕਲ ਕਮਿਊਨਿਟੀਜ਼ ਦੇ ਲਈ ਬਹੁਤ ਇੱਕ ਖਤਰਨਾਕ ਚੀਜ਼ ਜਿਹੜੀ ਉਹ ਹੈਗੀ ਆ। ਇਹ ਦੇਖੋ ਵੀ ਫੜੇ ਕਿੰਨੇ ਜਾਂਦੇ ਤੇ ਨਿਕਲ ਕਿੰਨੇ ਜਾਂਦੇ ਹੋਣਗੇ, ਇਹ ਇਸ ਟਾਈਮ ਜਿਹੜੀ ਉਹ ਵੱਡੀ ਗੱਲ ਆ। ਪਰ ਇਹਨਾਂ ਦੋਨਾਂ ਨੇ ਸਿਮਰਨਜੀਤ ਤੇ ਗੁਰਸਿਮਰਤ ਨੇ, ਇਹਨਾਂ ਨੇ ਜਿਹੜਾ ਉਹ ਬਦਨਾਮੀ ਹੀ ਜਿਹੜੀ ਉਹ ਖੱਟੀ ਆ, ਤੇ ਆਪਣੀ ਦੇ ਨਾਲ ਬਾਕੀਆਂ ਦਾ ਵੀ ਜਿਹੜਾ ਜਲੂਸ ਕਢਾ ਰਹੇ ਆ। ਅਜਿਹੇ ਲੋਕਾਂ ਨੂੰ ਜੇ ਬਾਅਦ ਚ ਪਤਾ ਵੀ ਲੱਗਦਾ ਹੈ ਨਾ ਵੀ ਕਿਹੜੇ ਆ, ਇਹਨਾਂ ਦਾ ਬਾਈਕਾਟ ਜਿਹੜਾ ਉਹ ਪੱਕਾ ਜ਼ਰੂਰ ਹੋਣਾ ਚਾਹੀਦਾ ਆ। ਇਦਾਂ ਦੇ ਪੁੱਠੇ ਕੰਮਾਂ ਵਾਲਿਆਂ ਨੂੰ ਇਹ ਨਹੀਂ ਹੋਣਾ ਚਾਹੀਦਾ ਵੀ ਬਾਅਦ ਚ ਆਪਾਂ ਜਿਹੜਾ ਉਹ ਭੁੱਲ ਜਾਈਏ। ਜੀ, ਸੋ ਇਹਦੇ ਸੰਬੰਧ ਦੇ ਵਿੱਚ ਯੂਐਸ ਦੇ ਅਟਾਰਨੀ ਜੋਸ਼ੂਆ ਲੈਵੀ, ਮਾਈਕਲ ਜੇ ਕਰੋਲ ਸਪੈਸ਼ਲ ਏਜੰਟ ਇੰਚਾਰਜ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਦੇ ਨਿਊ ਇੰਗਲੈਂਡ ਦੇ, ਤੇ ਇਸ ਤੋਂ ਬਿਨਾਂ ਕਹਿੰਦੇ ਯੂਐਸ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ, ਯੂਐਸ ਡਰੱਗ ਐਨਫੋਰਸਮੈਂਟ, ਐਂਡੋਵਰ ਦੀ ਪੁਲਿਸ ਡਿਪਾਰਟਮੈਂਟ, ਮਿਲਟਨ ਦੀ ਪੁਲਿਸ ਡਿਪਾਰਟਮੈਂਟ, ਮੈਸਾਚੂਸਟਸ ਦੀ ਸਟੇਟ ਪੁਲਿਸ, ਅਸਿਸਟੈਂਟ ਯੂਐਸ ਅਟਾਰਨੀ ਸਟੀਵ ਹੈਂਸਿਕ, ਜੋ ਨੈਰਕੋਟਿਕਸ ਤੇ ਮਨੀ ਲਾਂਡਰਿੰਗ ਯੂਨਿਟ ਦੇ, ਇਹ ਸਾਰੇ ਇਨਵੋਲਵ ਸੀਗੇ। ਸੋ ਇਹ ਵੀ ਆਪਾਂ ਜਿਹੜੀ ਆ ਬਹੁਤ ਵੱਡਾ ਆਪਰੇਸ਼ਨ ਕੀਤਾ ਉਹਨਾਂ ਨੇ, ਬਹੁਤ ਵੱਡਾ। ਸੋ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਇਹ ਪਾਰਟ ਉਹਦਾ ਹੀ ਆ ਆਰਗੇਨਾਈਜ਼ਡ ਕ੍ਰਾਈਮ ਡਰੱਗ ਐਨਫੋਰਸਮੈਂਟ ਟਾਸਕ ਫੋਰਸ ਸਟ੍ਰਾਈਕ ਫੋਰਸ ਇਨੀਸ਼ੀਏਟਿਵ, ਜਿਹੜਾ ਕਿ ਇਦਾਂ ਦੇ ਜਿਹੜੇ ਲੋਕ ਕੰਮ ਕਰਦੇ ਹੈਗੇ ਆ ਉਹਨਾਂ ਨੂੰ ਸਾਰੀਆਂ ਗਵਰਨਮੈਂਟ ਦੀਆਂ ਏਜੰਸੀਆਂ ਰਲ ਕੇ ਫੜਦੀਆਂ। ਸੋ ਜਾਂਦੇ ਜਾਂਦੇ ਇਹ ਵੀ ਜ਼ਰੂਰ ਦੱਸਦੇ ਜਾਈਏ ਵੀ ਇਹ ਜੋ ਡਾਕੂਮੈਂਟ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਆ, ਇਹ ਯੂਨਾਈਟਿਡ ਸਟੇਟ ਅਟਾਰਨੀ ਆਫਿਸ ਡਿਸਟ੍ਰਿਕਟ ਆਫ justice.gov ਦੇ ਉੱਤੇ ਪਏ ਨੇ, ਉੱਥੇ ਦੇਖ ਸਕਦੇ। ਸੋ ਆਪਾਂ ਸ਼ੇਅਰ ਵੀ ਕਰ ਦਾਂਗੇ YouTube ਦੇ ਉੱਤੇ, ਤੇ ਉਹਨਾਂ ਨੇ ਵਿੱਚ ਇਹ ਵੀ ਲਿਖਿਆ ਆ ਵੀ ਇਹ ਐਲੀਗੇਸ਼ਨਸ ਆ ਇਹਨਾਂ ਦੇ ਉੱਤੇ, ਕਿਉਂਕਿ ਫੜੇ ਗਏ ਆ। ਡਿਫੈਂਡੈਂਟ ਜਦੋਂ ਕਿਸੇ ਨੂੰ ਫੜਿਆ ਜਾਂਦਾ ਆ ਉਹਨੂੰ ਇਨੋਸੈਂਟ ਹੀ ਗਿਣਿਆ ਜਾਂਦਾ, ਜਦੋਂ ਤੱਕ ਪ੍ਰੂਵਨ ਗਿਲਟੀ ਨਹੀਂ ਹੁੰਦਾ ਬਿਯੋਂਡ ਇਹ ਪਰ ਇੱਕ ਚੀਜ਼ ਜਿਹੜੀ ਚਲੋ ਠੀਕ ਆ, ਆਪਾਂ ਮੰਨਦੇ ਆ, ਪਰ ਕੋਈ ਚੁੱਪ ਚਪੀਤਾ ਦੇ ਸੁੱਤੇ 400 ਕਿਲੋ ਕੋਕੇਨ ਰੱਖ ਗਿਆ ਹੋਊਗਾ ਇਹਨਾਂ ਦੇ, ਇਹ ਤਾਂ ਕੰਮ ਔਖਾ। ਉਹ ਵੀ ਉਹਨਾਂ ਦੇ ਕੈਬ ਦੇ ਵਿੱਚ ਜਿੱਥੇ ਉਹ ਸੌਂਦੇ ਆ। ਸੋ ਇਵੈਂਚੁਅਲੀ ਪਤਾ ਨਹੀਂ ਕੀ ਨਿਕਲਣਾ ਇਸ ਪੂਰੇ ਮਾਮਲੇ 'ਚ। ਜੋ ਹਾਲ ਦੀ ਘੜੀ ਨਜ਼ਰ ਆ ਰਿਹਾ ਆ, ਜੋ ਆਪਣੇ ਸਾਹਮਣੇ ਆ, ਹਾਲਾਤ ਇਹਨਾਂ ਦੇ ਲਈ ਠੀਕ ਨਹੀਂ ਨਜ਼ਰ ਜਿਹੜੇ ਉਹ ਆ ਰਹੇ। ਜਿੰਨੇ ਕਿ ਸਰਕਮਸਟੈਂਸ਼ੀਅਲ ਐਵੀਡੈਂਸ ਜਾਂ ਉਹ ਚੀਜ਼ਾਂ ਸਾਹਮਣੇ ਆ, ਮਾੜੀ ਚੀਜ਼ ਆ ਵੀ ਇਹ ਚੀਜ਼ ਜਿਹੜੀ ਉਹ ਆਪਣੇ ਸਾਹਮਣੇ ਆਈ ਆ। ਮੈਸੇਚਿਊਸਟ ਦੀ ਜਿਹੜੀ ਡਿਸਟ੍ਰਿਕਟ ਆਫ ਮੈਸੇਚਿਊਸਟ ਆ, ਉਹਨਾਂ ਨੇ ਇਹ ਕੱਲ ਹੀ ਜਿਹੜਾ ਇਹ ਸ਼ੇਅਰ ਕੀਤਾ ਹੈ ਵੀ ਟਰੈਕਟਰ ਟ੍ਰੇਲਰ ਸਟਾਪ ਜਿਹੜਾ ਐਂਡੋਵਰ ਮੈਸੇਚਿਊਸਟ ਸੀ, 32 ਕਿਲੋ ਮੈਥ ਤੇ 400 ਕਿਲੋ ਤੋਂ ਵੱਧ ਜਿਹੜੀ ਸਸਪੈਕਟਡ ਕੋਕੇਨ, ਜਿਹਦੀ ਕੁੱਲ ਵੈਲਿਊ $10.5 ਮਿਲੀਅਨ ਤੋਂ ਵੱਧ ਆ ਇਸ ਪੂਰੇ ਡਰੱਗ ਦੀ, ਇਸ ਖੇਪ ਦੀ, ਉਹ ਫੜੀ ਗਈ ਆ। 2 ਫਰੈਜ਼ਨੋ ਦੇ ਜਿਹੜੇ ਉਹ ਮੁੰਡਿਆਂ ਦੇ ਕੋਲੋਂ, ਸਿਮਰਨਜੀਤ ਸਿੰਘ 28 ਸਾਲਾਂ ਤੇ ਗੁਰਸਿਮਰਤ ਸਿੰਘ 19 ਸਾਲਾਂ ਦੇ ਕੋਲੋਂ। ਤੇ ਹੁਣ ਉਹਨਾਂ ਦੇ ਉੱਤੇ ਕਨਸਪੀਰੇਸੀ ਟੂ ਡਿਸਟ੍ਰੀਬਿਊਟ, ਟੂ ਪੋਸੈਸ ਵਿਦ ਇੰਟੈਂਟ ਟੂ ਡਿਸਟ੍ਰੀਬਿਊਟ ਕੰਟਰੋਲ ਸਬਸਟੈਂਸ, ਉਹਨਾਂ ਦੇ ਜਿਹੜੇ ਚਾਰਜ ਆ ਉਹ ਲਾ ਦਿੱਤੇ ਗਏ ਆ। ਇਹਨਾਂ ਨੂੰ ਜਿਹੜਾ ਕਹਿੰਦੇ ਵੀ ਬੋਸਟਨ ਦੀ ਅਦਾਲਤ ਦੇ ਵਿੱਚ, ਫੈਡਰਲ ਅਦਾਲਤ ਦੇ ਵਿੱਚ ਰੱਖਿਆ, ਜਿਹੜਾ ਉਹ ਪੇਸ਼ ਕੀਤਾ ਗਿਆ, ਤੇ ਹਾਲ ਦੀ ਘੜੀ ਫੈਡਰਲ ਕਸਟਡੀ ਦੇ ਵਿੱਚ ਹੀ ਇਹਨਾਂ ਨੂੰ ਰੱਖਿਆ ਗਿਆ ਹੈ। ਸੋ ਬਿਲਕੁਲ, ਸਾਡੇ ਇੱਕ ਸਰੋਤੇ ਕਹਿੰਦੇ ਆ ਵੀ ਇਹਨਾਂ ਦਾ ਪੂਰਾ ਜਲੂਸ ਕੱਢੋ। ਹੁਣ ਅਸੀਂ ਤਾਂ ਖਬਰਾਂ ਸਾਂਝੀਆਂ ਕਰਦੇ ਆ, ਮੁੜ ਕੇ ਫਿਰ ਆਪਣੀ ਕਮਿਊਨਿਟੀ ਦੇ ਕਈ ਬੰਦੇ ਰੋਣ ਲੱਗ ਪੈਂਦੇ ਵੀ ਤੁਸੀਂ ਕਦੇ ਖਬਰ ਦਿੰਦੇ ਆ। ਹੁਣ ਤੁਸੀਂ ਦੇਖੋ ਵੀ 9/11 ਤੋਂ ਬਾਅਦ ਹਰ ਪੱਗ ਵਾਲੇ ਬੰਦੇ ਨੂੰ ਅੱਤਵਾਦੀ ਦੇਖੀ ਜਾਂਦੇ ਸੀ ਗੋਰੇ, ਹਨਾ, ਵੀ ਉਹ ਸੋਚਦੇ ਸੀ ਵੀ ਇਹ ਮੁਸਲਮਾਨ ਆ ਪੱਗਾਂ ਵਾਲੇ, ਹਨਾ, ਤੇ ਹਮਲੇ ਵੀ ਹੋਏ ਸਿੱਖਾਂ ਦੇ। ਸੋ ਹੁਣ ਜਿਹੜੇ ਟਰੱਕਿੰਗ ਇੰਡਸਟਰੀ 'ਚ ਆ ਉਹਨਾਂ ਦਾ ਕੀ ਹਾਲ ਹੋਊਗਾ ਜਦੋਂ ਹਰ ਟਰੱਕ ਵੱਲ ਕੋਈ ਵੀ ਜਿਹੜੀ ਗਵਰਨਮੈਂਟ ਏਜੰਸੀ ਦਾ ਬੰਦਾ ਦੇਖੋ ਵੀ ਭਾਈ ਇਹ ਉਦਾਂ ਦੇ ਤਾਂ ਨਹੀਂ, ਜੇ ਪੱਗ ਵਾਲਾ ਬੰਦਾ ਆ ਜਾਂ ਪੰਜਾਬੀ ਆ, ਜਨਕਾੜਾ ਪਾਇਆ। ਸੋ ਇਹ ਤੁਸੀਂ ਦੇਖੋ ਵੀ ਬਦਨਾਮੀ ਕਿੰਨੀ ਹੁੰਦੀ ਹੈਗੀ ਆ।